ਮਸੀਹ ਯਸੂ ਦੇ ਵਿੱਚ ਤੁਹਾਡੀ ਸਲਾਮਤੀ ਹੋਵੇ ਤੇ ਅਸੀਂ ਤੁਹਾਨੂੰ ਯਸੂ ਦੀ ਜ਼ਿੰਦਗੀ ਇਤਵਾਰ ਦਾ ਬਾਈਬਲ ਸਟੱਡੀ ਪ੍ਰੋਗਰਾਮ ਪੰਜਾਬੀ ਬਜ਼ਰੀਆ JCDC ਪ੍ਰੋਡਕਸ਼ਨ ਵਿੱਚ ਖੁਸ਼ਾਮਦੀਦ ਕਹਿੰਦੇ ਹਾਂ। ਤੇ ਮੈਂ ਪਾਦਰੀ ਅਮਜਦ ਇਮਤਿਆਜ਼ ਤੁਹਾਡੇ ਕੋਲ ਖੁਦਾ ਦਾ ਕਲਾਮ ਲੈ ਕੇ ਹਾਜ਼ਰ ਹੋਇਆ। ਤੇ ਵੱਡਾ ਦਿਨ ਚੱਲਣ ਰਿਹਾ ਤੇ ਸਾਡੀਆਂ ਸੀਰੀਅਲ ਕਾਫੀ ਛੋਟੀ ਛੋਟੀ ਵੀਡੀਓ ਵੱਡੇ ਦਿਨ ਦੇ ਤਾਲੁਕ ਨਾਲ ਨੇ। ਤੇ ਅੱਜ ਵੀ ਅਸੀਂ ਮੁਕੱਦਸ ਮਤੀ ਰਸੂਲ ਦੀ ਮਾਰਫਤ ਲਿਖੀ ਗਈ ਅੰਜੀਲ ਉਹਦਾ ਪਹਿਲਾ ਬਾਬ ਤੇ ਉਹਦੀ 23 ਐਤ ਖੁਦਾ ਦੇ ਕਲਾਮ ਚੋਂ ਪੜਾਂਗੇ। ਵੇਖੋ, ਇੱਕ ਕੁਆਰੀ ਜੰਮਣ ਵਾਲੀ ਹੋਏਗੀ ਤੇ ਉਹਦੇ ਵੱਲ ਪੁੱਤਰ ਹੋਏਗਾ ਤੇ ਉਹਦਾ ਨਾਂ ਮਾਨੁਅਲ ਰੱਖਣਗੇ, ਜਿਹਦਾ ਮਤਲਬ ਹੈ ਖੁਦਾ ਸਾਡੇ ਨਾਲ। ਮੇਰੇ ਭਰਾਓ ਭੈਣੋ ਬੱਚਿਓ, ਇਹ ਪੇਸ਼ਨ ਗੋਈ ਕੀਤੀ ਗਈ ਸੀ। ਇਹ ਯਸਾਇਆ ਪੇਸ਼ਨ ਗੋਈ ਕਰਦਾ ਹੈ ਤੇ ਯਸਾਇਆ ਜਦੋਂ ਪੇਸ਼ਨ ਗੋਈ ਕਰਦਾ ਨਾ ਤੇ ਉਦੋਂ ਹਾਲਾਤ ਇੰਜ ਦੇ ਸਨ ਕਿ ਲੋਕ ਆਪਣੀਆਂ ਗਲਤੀਆਂ ਮੰਨਣ ਵਾਲੇ ਨਹੀਂ ਸਨ। ਤੇ ਮੈਂ ਥੋੜਾ ਜਿਹਾ ਦੱਸ ਦਿਆਂ, ਫਿਰ ਇਹਨੂੰ ਖੋਲਾਂਗਾ ਅਗਲੀ ਵੀਡੀਓ ਦੇ ਵਿੱਚ, ਕਿ ਜਦੋਂ ਇਨਸਾਨ ਮੰਨ ਲੈਂਦਾ ਨਾ, ਆਪਣੀ ਗਲਤੀਆਂ ਮੰਨ ਲੈਂਦਾ ਤਾਂ ਉਹ ਜਾਂ ਖੁਦਾ ਦੇ ਹਜ਼ੂਰ ਚਲਾ ਜਾਂਦਾ ਤੇ ਮਾਫੀ ਮੰਗ ਲੈਂਦਾ ਤੇ ਫਿਰ ਮੌਜਜ਼ਾ ਹੁੰਦਾ। ਤੇ ਜਦੋਂ ਮੰਨਦਾ ਨਹੀਂ ਔਰ ਖੁਦਾ ਨੇ ਕੰਮ ਵੀ ਕਰਨਾ ਹੁੰਦਾ ਤੇ ਫਿਰ ਖੁਦਾ ਅਗਲੀ ਤਰੀਕ ਪਾ ਦਿੰਦਾ, ਜਿਹਨੂੰ ਅਸੀਂ ਪੇਸ਼ਨ ਗੋਈ ਕਹਿੰਦੇ ਹਾਂ। ਫਿਰ ਉਸ ਟਾਈਮ ਨਹੀਂ ਕਰਦਾ, ਫਿਰ ਅੱਗੇ ਵਕਤ ਲੈ ਜਾਂਦਾ। ਤੇ ਇਹ ਪੇਸ਼ਨ ਗੋਈ ਹੈ ਜਿਹੜੀ ਬਿਆਨ ਕੀਤੀ ਗਈ ਹੈ ਕਿ ਇੱਕ ਕੁਆਰੀ ਪੁੱਤਰ ਜੰਮੇਗੀ, ਜਿਹਦਾ ਤਰਜਮਾ ਹੈ, ਜਿਹਦਾ ਮਤਲਬ ਹੈ ਖੁਦਾ ਸਾਡੇ ਨਾਲ। ਇਹੋ ਹੀ ਗੱਲ ਸੀ ਕਿ ਜਿਹਨੂੰ ਯਹੂਦੀ ਇਹ ਕਹਿੰਦੇ ਸਨ ਕਿ ਬਾਦਸ਼ਾਹ ਸਾਡਾ ਇੰਜ ਦਾ ਆਵੇ ਜਿਹੜਾ ਸਾਨੂੰ ਬਚਾਵੇ, ਜਿਹੜਾ ਜ਼ੁਲਮ ਤੋਂ ਬਚਾਏ ਤੇ ਸਾਡੀ ਹਕੂਮਤ ਕਾਇਮ ਹੋਵੇ। ਕਿਉਂ? ਉਹਨਾਂ ਦੀ ਹਕੂਮਤ ਪਿੱਛੇ ਨਜ਼ਰ ਆਉਂਦੀ ਸੀ ਤੇ ਉਹ ਹਕੂਮਤ ਪਤਾ ਕਿਹਦੀ ਸੀ? ਦਾਊਦ ਬਾਦਸ਼ਾਹ ਦੀ। ਦਾਊਦ ਬਾਦਸ਼ਾਹ ਖੁਦਾ ਦੇ ਨਾਲ ਸੀ, ਬਲਕਿ ਮੈਂ ਇਹ ਕਹਾਂਗਾ ਖੁਦਾ ਉਹਦੇ ਨਾਲ ਸੀ। ਉਹਦੀਆਂ ਗਲਤੀਆਂ ਵੀ ਹੁੰਦੀਆਂ ਸਨ, ਲੇਕਿਨ ਖੁਦਾ ਉਹਦੇ ਨਾਲ ਸੀ। ਤੇ ਬਾਈਬਲ ਕਹਿੰਦੀ ਹੈ, ਪੁਰਾਣੇ ਅਹਿਦਨਾਮੇ ਵਿੱਚ ਲਿਖਿਆ ਹੈ ਦਾਊਦ ਦੇ ਬਾਰੇ, ਕਿ ਉਹ ਵੱਧਦਾ ਗਿਆ ਤੇ ਬਰਕਤ ਪਾਉਂਦਾ ਗਿਆ, ਇਸ ਲਈ ਭਾਈ ਖੁਦਾ ਉਹਦੇ ਨਾਲ ਸੀ। ਤੇ ਇੱਥੇ ਵੀ ਦੱਸਿਆ ਗਿਆ ਕਿ ਜਿਹਦਾ ਮਤਲਬ ਹੈ ਖੁਦਾ ਸਾਡੇ ਨਾਲ। ਯਹੂਦੀ ਇਹ ਸੋਚ ਰੱਖਦੇ ਸਨ ਕਿ ਉਦੋਂ ਦਾਊਦ ਬਾਦਸ਼ਾਹ ਦੇ ਨਾਲ ਸੀ ਤੇ ਹੁਣ ਸਾਡੇ ਸਾਰਿਆਂ ਦੇ ਨਾਲ ਹੋਣਾ ਹੈ। ਇਸ ਲਈ ਉਹ ਕਹਿੰਦੇ ਹਨ ਕਿ ਸਾਨੂੰ ਬਾਦਸ਼ਾਹ, ਸਾਡੇ ਕੋਲ ਬਾਦਸ਼ਾਹ ਇੰਜ ਦਾ ਹੋਣਾ, ਉਹ ਯਿਸੂ ਮਸੀਹ ਨੂੰ ਕਬੂਲ ਨਹੀਂ ਕਰਦੇ ਕਿ ਜਿਨਨੇ ਸਾਰੀਆਂ ਕੌਮਾਂ ਤੇ ਫਤਹ ਪਾਣੀ ਹੈ, ਸਾਰਿਆਂ ਨੂੰ ਹਰਾਣਾ, ਮਾਰਨਾ, ਕੁੱਟਣਾ ਤੇ ਉਹਨਾਂ ਨੂੰ ਤਬਾਹ ਕਰ ਦੇਣਾ ਤੇ ਸਾਡੀ ਹਕੂਮਤ ਕਾਇਮ ਹੋਣੀ ਹੈ। ਲੇਕਿਨ ਜਿਹੜੀ ਸੱਚੀ ਗੱਲ ਹੈ ਨਾ, ਤੁਹਾਨੂੰ ਦੱਸਾਂ, ਜਿਹੜਾ ਦਾ ਭੇਤ ਹੈ ਉਹ ਇਹ ਵੇ ਕਿ ਦਾਊਦ ਬਾਦਸ਼ਾਹ ਦੇ ਵਿੱਚ ਤੇ ਬੜੀਆਂ ਖੂਬੀਆਂ ਸਨ। ਦੇਖੋ ਜ਼ਰਾ ਗਿਣਦੇ ਜਾਓ, ਉਹ ਬਾਦਸ਼ਾਹ ਵੀ ਸੀ, ਉਹ
ਗਾਣ ਵਾਲਾ ਵੀ ਸੀ, ਵਜਾਉਣ ਵਾਲਾ ਵੀ ਸੀ, ਸਾਜ਼ ਨਵੇਂ ਬਣਾਉਣ ਵਾਲਾ ਵੀ ਸੀ, ਤੇ ਸ਼ਾਇਰ ਵੀ ਸੀ, ਤੇ ਦੌੜਦਾ ਵੀ ਬੜਾ ਅੱਛਾ ਸੀ, ਜੰਗਜੂ ਵੀ ਸੀ, ਤੇ ਫਾਈਟਰ ਵੀ ਸੀ, ਹੱਥੀਂ ਲੜਨ ਵਾਲਾ ਵੀ ਸੀ, ਬਗੈਰ ਕਹਿੰਦੇ ਨੇ ਕਿ ਹਥਿਆਰਾਂ ਤੋਂ, ਤੇ ਦਲੇਰ ਵੀ ਬੜਾ ਸੀ। ਮੈਂ ਥੋੜਾ ਜਿਹਾ ਦੱਸਣਾ ਕਿਉਂ, ਖੁਦਾ ਉਹਦੇ ਨਾਲ ਸੀ। ਜਦੋਂ ਸਾਊਲ ਬਾਦਸ਼ਾਹ ਨੇ ਗੁਨਾਹ ਕਰ ਲਿਆ ਤੇ ਖੁਦਾ ਨੇ ਸੈਮੂਅਲ ਨੂੰ ਕਿਹਾ ਕਿ ਜਾ ਯੱਸੀ ਦੇ ਪੁੱਤਰ ਨੂੰ ਬਾਦਸ਼ਾਹ ਮਸਾ ਕਰ ਦੇ, ਤੇ ਉਹਨੇ ਆਪਣੇ ਪੁੱਤਰ ਅੱਗੇ ਕੀਤੇ, ਇਹ ਵੀ ਜੰਗ ਦੇ ਵਿੱਚ, ਇਹ ਵੀ ਫੌਜ ਦੇ ਵਿੱਚ, ਇਹ ਵੀ ਫੌਜ ਦੇ ਵਿੱਚ, ਇਹਨੇ ਵੀ ਜੰਗ ਲੜੀ ਹੈ, ਇਹਨੇ ਵੀ ਜੰਗ ਲੜੀ ਹੈ, ਇਹ ਬੜਾ ਕਾਬਲ ਹੈ, ਬੜਾ ਸੋਹਣਾ ਜਵਾਨ ਹੈ, ਲੇਕਿਨ ਖੁਦਾ ਨੇ ਰਿਜੈਕਟ ਕਰ ਦਿੱਤੇ। ਖੁਦਾ ਨੇ ਕਿਹਾ ਨਹੀਂ ਨਹੀਂ, ਇਹ ਨਹੀਂ ਹੈ, ਮਨਾ ਕਰਤਾ ਖੁਦਾ ਨੇ। ਮਜਬੂਰਨ ਪੁੱਛਣਾ ਪਿਆ ਸੈਮੂਅਲ ਨੂੰ, ਯੱਸੀ ਤੇਰਾ ਕੋਈ ਹੋਰ ਪੁੱਤਰ ਵੀ ਹੈ ਵੇ? ਉਹਨੇ ਆਖਿਆ ਇੱਕ ਹੈ, ਭੇਡਾਂ ਬੱਕਰੀਆਂ ਚਾਰਦਾ ਹੈ। ਕਿ ਅੱਛਾ ਉਹਨੂੰ ਬੁਲਾ। ਉਹਨੂੰ ਬੁਲਾ ਕੇ ਲਿਆਂਦਾ। ਖੁਦਾ ਨੇ ਕਿਹਾ ਇਹੋ ਹੀ ਆ। ਉਹਦੀ ਕੋਈ ਕਾਬਲੀਅਤ ਕੋਈ ਨਹੀਂ ਸੀਗੀ, ਉਹਦੀ ਕੋਈ ਕਾਬਲੀਅਤ ਕੋਈ ਨਹੀਂ ਸੀਗੀ, ਉਹ ਤੇ ਭੇਡਾਂ ਬੱਕਰੀਆਂ ਚਾਰਨ ਵਾਲਾ ਸੀ। ਨਾ ਕੋਈ ਪੜ੍ਹਿਆ ਲਿਖਿਆ, ਨਾ ਕੋਈ ਟ੍ਰੇਨਿੰਗ, ਨਾ ਕੋਈ ਬਾਦਸ਼ਾਹ ਬਣਨ ਦੇ ਲਾਇਕ। ਲੇਕਿਨ ਖੁਦਾ ਉਹਨਾਂ ਲੋਕਾਂ ਨੂੰ ਫੜਦਾ ਜੇ ਜਿਹੜੇ ਨਿਕੰਮੇ ਕੁਛ ਨਹੀਂ ਹੁੰਦੇ। ਬਾਈਬਲ ਚ ਲਿਖਿਆ ਉਸਨੇ ਨਿਕੰਮੋਂ ਬੇਵਜੂਦੋਂ ਲਿਸਟ ਲੱਗੀ ਹੈਗੇ, ਜਿਹੜੇ ਬਿਲਕੁਲ ਕੁਛ ਨਹੀਂ ਹੈਗੇ, ਖੁਦਾ ਉਹਨਾਂ ਨੂੰ ਫੜਦਾ ਤੇ ਉਹਨਾਂ ਨੂੰ ਕਾਬਲ ਬਣਾ ਦਿੰਦਾ। ਖੁਦਾ ਨੇ ਦਾਊਦ ਨੂੰ ਫੜਿਆ ਭੇਡਾਂ ਬੱਕਰੀਆਂ ਚਾਰਨ, ਲੇਕਿਨ ਉਹਦੀ ਕਾਬਲੀਅਤ ਕੀ ਸੀ? ਬਾਦਸ਼ਾਹ ਬਣਨ ਤੋਂ ਪਹਿਲਾਂ ਖੁਦਾ ਨੇ ਉਹਦੇ ਅੰਦਰ ਕੀ ਰੱਖੀ ਸੀ? ਇਹ ਛੋਟੀ ਨਹੀਂ ਹੈਗੀ, ਜ਼ਰਾ ਇਹ ਗੱਲ ਕਰਕੇ ਫਿਰ ਮੈਂ ਅੱਗੇ ਵਧਣਾ ਤੁਹਾਨੂੰ ਦੱਸਣਾ। ਇਹ ਖੁਦਾ ਦਾ ਕਲਾਮ ਜਿਹੜਾ ਮੈਂ ਖੋਲਣ ਲੱਗਾ ਵਾਂ, ਇਹਨੂੰ ਅਸੀਂ ਸੀਰੀਅਲ ਦੇ ਤੌਰ ਤੇ ਵੇਖਾਂਗੇ, ਅਗਲੀ ਸੀਰੀਅਲ ਹੀ ਵੇਖਾਂਗੇ। ਇਸ ਲਈ ਕਿ ਇਹ ਗੱਲ ਜਿਹੜੀ ਸ਼ੁਰੂ ਕੀਤੀ ਹੈ ਇਹ 8-10-12 ਮਿੰਟਾਂ 'ਚ ਮੁਕੰਮਲ ਨਹੀਂ ਹੋਣੀ। ਮਸਾ ਕਰਨ ਤੋਂ ਪਹਿਲੋਂ ਦਾਊਦ ਕੀ ਕਰਦਾ ਸੀ? ਉਹ ਕਹਿੰਦਾ ਮੈਂ ਆਪਣੀਆਂ ਭੇਡਾਂ ਬੱਕਰੀਆਂ ਚਾਰਨਾ ਵਾ, ਤੇ ਜਦੋਂ ਕੋਈ ਸ਼ੇਰ ਜਾਂ ਰਿੱਛ ਮੇਰੀ ਕਿਸੇ ਭੇਡ ਨੂੰ ਲੈ ਕੇ ਚਲਾ ਜਾਂਦਾ ਤੇ ਮੈਂ ਦੌੜ ਲਾ ਕੇ ਉਹਦਾ ਪਿੱਛਾ ਕਰਨਾ। ਦਾ ਮਤਲਬ ਬੜਾ ਦੌੜਨ ਵਾਲਾ ਸੀ, ਉਹਦੀ ਦੌੜ ਬੜੀ ਤੇਜ਼ ਸੀ। ਤੇ ਕਹਿੰਦਾ ਉਹਦੇ ਮੂੰਹ ਚੋਂ ਆਪਣਾ ਜਾਨਵਰ ਕੱਢ ਕੇ ਲੈ ਆਉਣਾ ਵਾ ਤੇ ਉਹਨੂੰ ਮਾਰ ਵੀ ਦੇਣਾ ਬਗੈਰ ਹਥਿਆਰਾਂ ਤੋਂ। ਦੇਖੋ ਉਹਦਾ ਮੂੰਹ ਖੋਲਦਾ, ਉਹਦੀ ਦਾੜੀ ਫੜ ਕੇ ਉਹਦਾ ਮੂੰਹ ਖੋਲਦਾ, ਉਹਦੇ ਚੋਂ ਜਿਹੜਾ ਆਪਣਾ ਜਾਨਵਰ ਹੈ, ਜਿਹੜੀ ਭੇਡ ਹੈ, ਉਹਨੂੰ ਕੱਢਦਾ। ਉਸ ਤੋਂ ਬਾਅਦ ਉਹਨੂੰ ਮਾਰਦਾ ਵੀ, ਉਹਦੀ ਬਗੈਰ ਹਥਿਆਰਾਂ ਤੋਂ ਉਹਦੇ ਨਾਲ ਫਾਈਟ ਕਰਦਾ ਤੇ ਉਹਨੂੰ ਮਾਰ ਦਿੰਦਾ। ਸ਼ੇਰ ਤੇ ਰਿੱਛ ਨੂੰ ਮਾਰਨਾ ਕੋਈ ਮਜ਼ਾਕ ਹੈ? ਉਹ ਜਿੰਨੀ ਦੇਰ ਤੱਕ ਖੁਦਾ ਨਾਲ ਨਾ ਹੋਵੇ ਇਹ ਕੰਮ ਨਹੀਂ ਜੀ ਹੋ ਸਕਦਾ। ਇਸ ਲਈ ਯਹੂਦੀਆਂ ਦੀ ਸੋਚ ਸੀ ਕਿ ਖੁਦਾ ਨਾਲ ਹੋਵੇ ਤੇ ਵੱਡੇ ਵੱਡੇ ਕੰਮ ਹੁੰਦੇ ਨੇ, ਉਂਝ ਨਹੀਂਗਾ। ਤੇ ਜਿਹੜਾ ਬਾਦਸ਼ਾਹ ਹੋਣਾ ਉਹਨੇ ਇਸ ਤਰ੍ਹਾਂ ਸਾਨੂੰ ਬਚਾਉਣਾ, ਉਹ ਬੜਾ ਤਾਕਤਵਰ ਹੋਣਾ। ਉਹਨਾਂ ਨੇ ਪਹਿਲੋਂ ਦਾਊਦ ਦਾ ਸੈਂਪਲ ਵੇਖਿਆ ਸੀ, ਤੇ ਇਹ ਦਾਊਦ ਬਾਦਸ਼ਾਹ ਬਣਨ ਤੋਂ ਪਹਿਲੋਂ ਇਹ ਗੱਲ ਦੱਸਦਾ ਹੈ ਕਿ ਮੈਂ ਆਪਣੀ ਭੇਡ ਨੂੰ, ਆਪਣੇ ਜਾਨਵਰਾਂ ਨੂੰ ਬਚਾ ਕੇ ਲਿਆਉਣਾ ਵਾ, ਉਹਨਾਂ ਦੇ ਮੂੰਹ ਚੋਂ ਕੱਢ ਕੇ ਲੈ ਆਉਣਾ ਵਾ। ਉਹ ਦੌੜਨ ਵਾਲਾ ਸੀ ਤੇ ਨਾਲੇ ਫਾਈਟਰ ਸੀ, ਫਾਈਟ ਕਰਨ ਵਾਲਾ ਸੀ, ਹੱਥਾਂ ਨਾਲ ਲੜਾਈ ਕਰਨ ਵਾਲਾ ਸੀ, ਤਾਕਤਵਰ ਸੀ। ਲੇਕਿਨ ਬਾਦਸ਼ਾਹੀ ਦਾ ਉਹਦੇ ਕੋਲ ਕੋਈ ਤਜਰਬਾ ਨਹੀਂ ਸੀ, ਜੰਗਾਂ ਲੜਨ ਦਾ ਕੋਈ ਤਜਰਬਾ ਨਹੀਂ ਸੀ। ਲੇਕਿਨ ਖੁਦਾ ਨੇ ਉਹਨੂੰ ਜਦੋਂ ਲਿਆ ਤੇ ਖੁਦਾ ਉਹਦੇ ਨਾਲ ਚੱਲਿਆ ਤੇ ਉਹ ਫਿਰ ਵੱਧਦਾ ਗਿਆ ਤੇ ਬਰਕਤ ਪਾਉਂਦਾ ਗਿਆ। ਅਸੀਂ ਇਹਦਾ ਅਗਲਾ ਹਿੱਸਾ ਫਿਰ ਵੇਖਾਂਗੇ
ਤੇ ਅੱਜ ਦੇ ਲਈ ਇੰਨਾ ਕਾਫੀ ਹੈ, ਜੇ ਖੁਦਾ ਤੁਹਾਡੇ ਨਾਲ ਹੈ ਤੇ ਤੁਹਾਨੂੰ ਪਰਵਾਹ ਨਹੀਂ। ਤੇ ਅੱਜ ਵੱਡਾ ਦਿਨ ਇਹੋ ਹੀ ਹੈ ਕਿ ਯਿਸੂ ਮਸੀਹ ਇਮੈਨੂਅਲ, ਇਹ ਸਮਝੋ ਸਾਡੇ ਨਾਲ ਹੈ। ਤੇ ਉਹ ਕਹਿੰਦਾ ਮੈਂ ਤੁਹਾਨੂੰ ਯਤੀਮ ਨਹੀਂ ਛੱਡਾਂਗਾ, ਤੁਹਾਡੇ ਨਾਲ ਹੋਵਾਂਗਾ। ਇਹੋ ਹੀ ਦਾਊਦ ਕਹਿੰਦਾ, ਤੇਰੇ ਅਸਾ ਤੇ ਤੇਰੀ ਲਾਠੀ, ਤੇਰੀ ਸੋਟੀ ਨਾਲ ਮੈਨੂੰ ਤਸੱਲੀ ਮਿਲਦੀ ਹੈ ਕਿ ਤੂੰ ਮੇਰੇ ਨਾਲ ਹੈ। ਤੇ ਯਿਸੂ ਮਸੀਹ ਕਹਿੰਦੇ ਨੇ ਮੈਂ ਦੁਨੀਆ ਦੇ ਅਖੀਰ ਤੱਕ ਤੁਹਾਡੇ ਨਾਲ ਹਾਂ। ਇਸ ਲਈ ਨਾ ਘਬਰਾਓ ਤੇ ਨਾ ਦਿਲ ਛੋਟਾ ਕਰੋ। ਜੇ ਯਹੂਦੀ ਈਮਾਨ ਰੱਖਦੇ ਸਨ ਕਿ ਇੱਕ ਬਾਦਸ਼ਾਹ ਇੰਦਾ ਆਉਣ ਵਾਲਾ ਜਿਹਨੇ ਸਾਨੂੰ ਸਾਰਿਆਂ ਤੋਂ ਛੁਡਾਣਾ ਤੇ ਬਚਾਣਾ ਤੇ ਜ਼ੁਲਮ ਤੋਂ ਬਚਾਣਾ, ਤੇ ਜੇ ਖੁਦਾ ਤੁਹਾਡੇ ਨਾਲ ਹੈ ਤੇ ਤੁਸੀਂ ਜ਼ਰੂਰ ਬਚਾਏ ਜਾਓਗੇ। ਮੈਂ ਈਮਾਨ ਰੱਖਣਾ ਕਿ ਯਿਸੂ ਮਸੀਹ ਤੇ ਈਮਾਨ ਰੱਖੋਗੇ ਤੇ ਬਚ ਜਾਓਗੇ। ਤੇ ਅੱਜ ਜਿਹਦਾ ਈਮਾਨ ਯਿਸੂ ਤੇ ਨਹੀਂ ਜੇ, ਉਹ ਜਾਂਦਾ ਰਹੇਗਾ ਜੇ। ਇਸ ਲਈ ਕਿ ਸਮਝੋ ਖੁਦਾ ਤੁਹਾਡੇ ਨਾਲ ਹੈ। ਤੇ ਅੱਜ ਖੁਦਾ ਸਾਡੇ ਨਾਲ, ਤੇ ਇਸੇ ਈਮਾਨ ਨਾਲ ਜ਼ਿੰਦਗੀ ਬਸਰ ਕਰੋ ਤੇ ਵੱਡੀਆਂ ਵੱਡੀਆਂ ਬਰਕਤਾਂ ਲਵੋ ਤੇ ਮੌਜਜ਼ੇ ਕਰੋ। ਖੁਦਾ ਤੁਹਾਨੂੰ ਬਰਕਤ ਦੇਵੇ ਤੇ ਇਸ ਕਲਾਮ ਤੇ ਅਮਲ ਕਰਨ ਦੀ ਤੌਫੀਕ ਦੇਵੇ।